ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਟਰੰਪ ਨੇ ਸਿਰਫ ਭਾਰਤ ਨੂੰ ਝਟਕਾ ਹੀ ਨਹੀਂ ਦਿੱਤਾ ਸਗੋਂ ਪਾਕਿਸਤਾਨ ਨਾਲ ਡੀਲ ਕਰਨ ਦਾ ਐਲਾਨ ਵੀ ਕੀਤਾ। ਆਪਣੇ ਟਵੀਟ ਵਿੱਚ ਟਰੰਪ ਨੇ ਲਿਖਿਆ ਹੈ ਕਿ ਅਸੀਂ ਹੁਣੇ ਹੀ ਪਾਕਿਸਤਾਨ ਨਾਲ ਡੀਲ ਸਾਈਨ ਕੀਤੀ ਹੈ ਔਰ ਜਿਸ ਤਹਿਤ ਅਮਰੀਕਨ ਕੰਪਨੀ ਨਾਲ ਸਾਂਝੇਦਾਰੀ ਕਰਕੇ ਪਾਕਿਸਤਾਨ ਵਿਚਲੇ ਵਿਸ਼ਾਲ ਤੇਲ ਭੰਡਾਰ ਨੂੰ ਡਿਵੈਲਪ ਜਿਹੜਾ ਉਹ ਕੀਤਾ ਜਾਏਗਾ। ਔਰ ਤੰਜ ਕਰਦਿਆਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਜਿਹੜਾ ਭਾਰਤ ਨੂੰ ਤੇਲ ਵੇਚੇ। ਵਾਹ ਜੀ ਵਾਹ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਸ਼ਰੀਕ ਕੀ ਹੁੰਦਾ ਹੈ ਤੇ ਸ਼ਰੀਕਾਂ ਦੀ ਚੜ੍ਹਾਈ ਕਿਵੇਂ ਦੂਸਰੇ ਸ਼ਰੀਕ ਨੂੰ ਦੁੱਖ ਦਿੰਦੀ ਹੈ, ਜਿਹਨੂੰ ਕਹਿੰਦੇ ਨੇ ਛਾਤੀ ਤੇ ਸੱਪ ਲੋਟਣੇ, ਉਹਦੀ ਇੱਕ ਉਦਾਹਰਣ ਇਹੀ ਹੈ ਕਿ ਵੀ ਕਿਉਂਕਿ ਪੰਜਾਬ ਦਾ ਕਲਚਰ ਔਰ ਖ਼ਾਸ ਤੌਰ 'ਤੇ ਪੇਂਡੂ ਕਲਚਰ ਬਹੁਤ ਚੰਗੀ ਤਰ੍ਹਾਂ ਸ਼ਰੀਕਾਚਾਰੀ ਨੂੰ ਸਮਝਦਾ ਹੈ ਜਾਂ ਸ਼ਰੀਕੇਬਾਜ਼ੀ ਨੂੰ ਸਮਝਦਾ ਹੈ। ਉਹਦੇ 'ਚ ਇਹ ਹੈ ਕਿ ਇੱਕ ਨੇ ਬੜੀ ਬੰਦਗੀ ਕੀਤੀ, ਰੱਬ ਜਿਹੜਾ ਹਾਜ਼ਰ ਹੋਇਆ ਉਹਨੇ ਕਿਹਾ ਕਿ ਭਾਈ ਮੰਗ ਕੁਛ। ਉਹਨੇ ਕਿਹਾ ਜੀ ਠੀਕ ਹੈ ਮੈਂ ਮੰਗਦਾ। ਉਹਨੇ ਕਿਹਾ ਪਰ ਇਹ ਦੇਖ ਜੋ ਤੂੰ ਮੰਗੇਗਾ ਤੇਰੇ ਗੁਆਂਢੀ ਨੂੰ ਦੁੱਗਣਾ ਮਿਲੇਗਾ। ਉਹ ਕਹਿੰਦਾ ਅੱਛਾ, ਕਹਿੰਦਾ ਮੇਰੀ ਅੱਖ ਕੱਢ ਦੇ। ਕਹਿੰਦਾ ਮੈਂ ਸ਼ਰੀਕ ਨੂੰ ਜਿਹੜਾ ਉਹਨਾਂ ਹੋ ਕੇ ਮਰਦਾ ਦੇਖਣਾ ਚਾਹੁੰਦਾ। ਸੋ ਇਹ ਸਾਡੇ ਭਗਤੀ ਵਾਲਿਆਂ ਦਾ ਹਾਲ ਸੀਗਾ, ਹੁਣ ਬਾਕੀਆਂ ਦਾ ਹਾਲ ਕੀ ਹੋਏਗਾ। ਸੋ ਗੱਲ ਅਸੀਂ ਇਹ ਸਾਰੇ ਲਫ਼ਜ਼ ਇਸਤੇਮਾਲ ਕੀਤੇ ਵੀ ਅੰਗਰੇਜ਼ੀ 'ਚ ਤਾਂ ਅਸੀਂ ਕਿਹਾ ਕਿ ਵੀ ਟਰੰਪ ਪੁਲਡ ਦਾ ਰਗ ਅੰਡਰ ਦਾ ਫੀਟ ਆਫ ਇੰਡੀਆ ਐਂਡ ਬਲੂ ਦਾ ਰੂਫ। ਉੱਤੋਂ ਛੱਤ ਉੱਡ ਗਈ, ਥੱਲੋਂ ਕਾਰਪੇਟ ਵੀ ਖਿੱਚ ਲਈ। ਹਾਂ, ਉਹ ਜਿਵੇਂ ਉਸਤਾਦ ਦਾਮਨ ਦਾ ਇੱਕ ਪੰਜਾਬੀ ਦਾ ਸੀ ਕਿ ਇਹ ਕੀ ਕਰੀ ਜਾਣਾ, ਇਹ ਕੀ ਕਰੀ ਜਾਣਾ, ਲਾਈ ਲੋਈ ਜਾਣਾ, ਖਿੱਚੀ ਦਰੀ ਜਾਣਾ, ਦਰੀ ਵੀ ਖਿੱਚ ਲਈ ਲੋਈ ਵੀ ਲਾ ਲਈ। ਸੋ ਇੱਕ ਪਾਸਾ ਤਾਂ ਇਹ ਹੈ, ਉਹ ਤਾਂ ਅਜੇ ਸਖਤੇ 'ਚ ਔਰ ਸਨਾਟੇ 'ਚ ਔਰ ਖੌਫ 'ਚ ਕੋਈ ਪੁੱਠਾ ਪਿਆ, ਕੋਈ ਇੱਧਰ ਪਿਆ, ਕੋਈ ਉੱਧਰ ਪਿਆ। ਪਰ ਨਾਲ ਦੀ ਨਾਲ ਟਰੰਪ ਨੇ ਕਿਹਾ ਵੀ ਗੱਲ ਕੱਲੀ ਹੁਣ ਪੁੱਠੇ ਕਰਨ ਦੇ ਨਹੀਂ, ਫਿਰ ਸ਼ਰੀਕਾਂ ਨੂੰ ਵੀ ਥਾਪੀ ਦੇਣੀ ਹੈ। ਹੁਣ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਆਪਣੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ ਇਸਾਕ ਦਾਰ, ਉਹ ਵੀ ਪੂਰੀ ਟੀਮ ਲੈ ਕੇ ਆਏ ਹੋਏ ਨੇ ਅਮਰੀਕਾ 'ਚ ਔਰ ਉਹਨਾਂ ਦਾ ਟ੍ਰੇਡ ਮਿਸ਼ਨ ਵੀ। ਉਹਨਾਂ ਨੇ ਤਾਂ ਅੱਜ ਕੱਲ੍ਹ ਪਿਛਲੇ ਦਿਨਾਂ 'ਚ ਸੀ ਕਿ ਵੀ ਆਲਮੋਸਟ ਡੀਲ ਕੰਪਲੀਟ ਹੈ, ਪੂਰਾ ਹੋਮਵਰਕ ਆਪਣਾ ਚੰਗੀ ਤਰ੍ਹਾਂ ਕੀਤਾ ਹੋਇਆ। ਪਰ ਪ੍ਰੈਜ਼ੀਡੈਂਟ ਟਰੰਪ ਨੇ ਉਸ ਬਿਜ਼ਨਸ ਡੀਲ ਦੀ ਗੱਲ ਤਾਂ ਨਹੀਂ ਕੀਤੀ, ਪਰ ਦੂਸਰੀ ਕਿਹੜੀ ਡੀਲ ਪਾਕਿਸਤਾਨ ਨਾਲ ਕੀਤੀ ਹੈ ਤੇ ਕਿਹੜਾ ਫਿਰ ਸ਼ਰੀਕਾਂ ਨੂੰ ਮਿਹਣਾ ਮਾਰਿਆ ਹੈ, ਉਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੱਲ੍ਹ ਦੇ ਜਿਹੜਾ ਉਹਨਾਂ ਦਾ ਮੀਡੀਆ ਹੈ ਔਰ ਖ਼ਾਸ ਤੌਰ 'ਤੇ ਜਿਹੜਾ ਮੋਦੀ ਗੋਦੀ ਦਰਬਾਰੀ ਮੀਡੀਆ ਸਾਰਾ, ਉਹਨਾਂ ਦਾ ਹਾਲ ਕੀ ਹੋਏਗਾ। ਪਹਿਲਾਂ ਤਾਂ ਟਰੰਪ ਨੇ ਆਪਣੇ ਅੱਜ ਦੀ ਪੂਰੀ ਕਾਰਵਾਈ ਦੱਸੀ। ਉਹਨੇ ਕਿਹਾ ਵੀ ਆਰ ਵੈਰੀ ਬਿਜ਼ੀ ਇਨ ਦਾ ਵਾਈਟ ਹਾਊਸ ਟੂਡੇ ਵਰਕਿੰਗ ਔਨ ਟ੍ਰੇਡ ਡੀਲਸ। ਭਾਰਤ ਨੂੰ ਤਾਂ ਸਵੇਰੇ ਸਵੇਰੇ ਮੂਰਛਤ ਕਰਤਾ ਉਹਨੇ ਜਾਗਣ ਤੋਂ ਪਹਿਲੇ ਹੀ, ਪਰ ਨਾਲ ਹੀ ਉਹਨਾਂ ਨੇ ਵੀ ਅੱਜ ਅਸੀਂ ਬਹੁਤ ਬਿਜ਼ੀ ਹਾਂ ਵਾਈਟ ਹਾਊਸ 'ਚ ਟ੍ਰੇਡ ਡੀਲ ਦੇ ਵਿੱਚ। I have spoken to the leaders of many countries, all of whom want to make the United States extremely happy. ਮੈਂ ਬਹੁਤ ਸਾਰੇ ਮੁਲਕਾਂ ਦੇ ਆਗੂਆਂ ਨਾਲ ਗੱਲ ਕੀਤੀ ਹੈ, ਉਹ ਹੁਣ ਅਮਰੀਕਾ ਨੂੰ ਬਹੁਤ ਖੁਸ਼ ਦੇਖਣਾ ਚਾਹੁੰਦੇ ਨੇ। I will be meeting with the South Korean trade delegation this afternoon, ਕਿ ਮੈਂ ਦੁਪਹਿਰੇ ਸਾਊਥ ਕੋਰੀਆ ਦੇ ਟ੍ਰੇਡ ਡੈਲੀਗੇਸ਼ਨ ਨੂੰ ਮਿਲਣਾ। South Korea is right now at a 25% tariff, but they have an offer to buy down those tariffs. ਕਿ ਉਹਨਾਂ 'ਤੇ ਆਲਰੇਡੀ ਅਸੀਂ 25% ਲਾਈ ਹੋਈ ਹੈ, ਪਰ ਉਹ ਗੱਲਬਾਤ ਕਰ ਰਹੇ ਨੇ ਘਟਾਉਣ ਦੇ ਲਈ। ਆਈ ਵਿਲ ਬੀ ਇੰਟਰਸਟਿਡ ਇਨ ਹੀਅਰਿੰਗ ਵਟ ਦੈਟ ਆਫਰ ਇਜ਼, ਕਿ ਵੀ ਉਹ ਕੀ ਦਿੰਦੇ ਨੇ। ਸੋ ਇੱਕ ਤਾਂ ਉਹਨਾਂ ਨੇ ਹੁਣ ਸ਼ਰੀਕਾਂ ਦੀ ਗੱਲ, ਵੀ ਹੈਵ ਜਸਟ ਕਨਕਲੂਡਡ ਏ ਡੀਲ ਵਿਦ ਦਾ ਕੰਟਰੀ ਆਫ ਪਾਕਿਸਤਾਨ। ਅਸੀਂ ਹੁਣੇ ਹੀ ਪਾਕਿਸਤਾਨ ਦੇ ਨਾਲ ਡੀਲ ਜਿਹੜੀ ਹੈ ਉਹ ਕਨਕਲੂਡ ਹੁੰਦਾ ਹੈ, ਮੁਕਾ ਲਈ ਹੈ। ਵੇਅਰ ਬਾਈ ਪਾਕਿਸਤਾਨ ਐਂਡ ਯੂਨਾਈਟਿਡ ਸਟੇਟਸ ਵਿਲ ਵਰਕ ਟੂਗੈਦਰ on developing their massive oil reserves, ਕਿ ਪਾਕਿਸਤਾਨ ਤੇ ਅਮਰੀਕਾ ਇਕੱਠੇ ਕੰਮ ਕਰਨਗੇ। ਪਾਕਿਸਤਾਨ ਦੇ ਵਿੱਚ ਮੈਸਿਵ ਆਇਲ ਰਿਜ਼ਰਵ ਜਿਹੜਾ ਹੈ, ਬਹੁਤ ਸਾਰਾ ਜਿਹੜਾ ਧਰਤੀ ਦੇ ਥੱਲੇ ਉਹਨਾਂ ਦਾ ਰਿਜ਼ਰਵ ਖਾਤਾ ਪਿਆ ਆਇਲ ਦਾ, ਜਿਹੜਾ ਅਨਐਕਸਪਲੋਰਡ ਹੈ, ਉਹਨੂੰ ਅਮਰੀਕਾ ਔਰ ਪਾਕਿਸਤਾਨ ਰਲ ਕੇ ਉਸ ਤੇਲ ਦਾ ਜਿਹੜਾ ਖਜ਼ਾਨਾ ਹੈ ਉਸ ਨੂੰ ਬਾਹਰ ਕੱਢਣਗੇ। We are in the process of choosing the oil company that will lead the partnership. ਅਸੀਂ ਹੁਣ ਜੇ ਕਿਹੜੀ ਆਇਲ ਕੰਪਨੀ ਦੇ ਨਾਲ ਉਹ ਡੀਲ ਪਾਕਿਸਤਾਨ ਦੀ ਕਰਵਾਉਣੀ ਹੈ ਉਸ ਦੀ ਅਸੀਂ ਭਾਲ ਕਰ ਰਹੇ। Who knows, maybe they will be selling oil to India someday.
ਕਿ ਵੀ ਉਹਨੂੰ ਇੰਡੀਆ ਨੂੰ ਇਹ ਤੰਜ਼ ਹੈ ਵੀ ਤੁਸੀਂ ਰੂਸ ਤੋਂ ਖਰੀਦ ਕੇ ਕਹਿੰਦੇ ਹੋ ਕਿ ਜੀ ਸਾਨੂੰ ਤੁਹਾਡੇ ਗੁਆਂਢ ਪਾਕਿਸਤਾਨ 'ਚ ਮਤਲਬ ਇਹ ਹੈ ਕਿ ਵੀ ਪਾਕਿਸਤਾਨ ਨੂੰ ਅਸੀਂ ਹੁਣ ਇੰਨਾ ਰਿਚ ਬਣਾ ਦੇਣਾ ਹੈ, ਉਹਨਾਂ ਦਾ ਤੇਲ ਅਸੀਂ ਵੀ ਰਿਚ ਹੋਣਾ ਉਹਦੇ ਚੋਂ, ਉਹਨਾਂ ਦਾ ਤੇਲ ਹੋਏਗਾ, ਵੇਚਾਂਗੇ ਤੁਹਾਨੂੰ ਤੇ ਪੈਸੇ ਤੁਹਾਨੂੰ ਵੇਚਣ ਦੇ ਵੀ ਤੇ ਇੱਧਰ ਅੱਧੇ ਅੱਧੇ। ਸੋ ਇਹ ਹੈ ਜਦੋਂ ਹੁਣ ਤੁਸੀਂ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਸ ਵੇਲੇ ਜਿਹੜੇ ਪਿਛਲੇ 2 ਦਿਨ ਭਾਰਤ ਦੀ ਪਾਰਲੀਮੈਂਟ ਔਰ ਰਾਜ ਸਭਾ 'ਚ ਪਾਕਿਸਤਾਨ ਇਹ ਨਹਿਰੂ ਨੇ ਬਣਾਤਾ, ਨਹੀਂ ਤਾਂ ਨਹੀਂ ਸੀ ਬਣਨਾ, ਇਹ ਫਲਾਣਾ ਹੋ ਗਿਆ, ਢਿਮਕਾ ਹੋ ਗਿਆ, ਇਹ ਸਾਨੂੰ ਚੰਬੜ ਗਏ, ਫੀਲਡ ਸਟੇਟ, ਦਹਿਸ਼ਤਗਰਦੀ ਦੀ ਰਾਜਧਾਨੀ, ਇਹਨਾਂ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਟੈਰਰਿਜ਼ਮ ਦੀ ਕਮੇਟੀ ਦਾ ਵਾਈਸ ਚੇਅਰਮੈਨ ਬਣਾਤਾ, ਇਹਨਾਂ ਦੇ ਅਸਾਸੇ ਬੰਦ ਕਰੋ, ਇਹਨਾਂ ਦੇ ਰਾਜਨਾਥ ਸਿੰਘ ਕਹਿ ਰਿਹਾ, ਦੂਜਾ ਕਹਿ ਰਿਹਾ, ਮੋਦੀ ਇਹ ਕਹਿ ਰਿਹਾ ਐਸੀ ਨਾਨੀ ਯਾਦ ਕਰਾਈ, ਐਸਾ ਛਠੀ ਕਾ ਦੂਧ, ਫਲਾਣਾ ਢਿਮਕਾ। ਅਮਰੀਕਾ ਕਹਿ ਰਿਹਾ ਤੁਹਾਨੂੰ ਤੇਲ ਵੇਚਣਾ ਹੁਣ ਪਾਕਿਸਤਾਨ ਨੇ, ਤੁਸੀਂ ਤਿਆਰ ਹੋ ਜਾਓ। ਹਾਂ ਇਹ ਹੈ ਕਿ ਵੀ ਹੁਣ ਇਹਦੇ ਤੇ ਤੁਸੀਂ ਅੰਦਾਜ਼ਾ ਲਾਓ ਵੀ ਉਹ ਸ਼ਰੀਕਾਂ ਦੇ ਘਰ ਦੇ ਬਾਹਰ ਪਏ ਕੇਲੇ ਦੇ ਛਿੱਲੜ ਹੀ ਮਾਰਨੀ ਹੁੰਦੇ। ਅੱਛਾ ਹੁਣ ਕੇਲੇ ਖਾਂਦੇ ਨੇ ਤੇ ਹੁਣ ਪਾਕਿਸਤਾਨ ਜਿਹੜਾ ਵਿਚਾਰਾ ਆਪ ਆਇਲ ਸਾਊਦੀ ਅਰੇਬੀਆ ਜਾਂ ਦੂਜੇ ਤੋਂ ਲੈਂਦਾ, ਹੁਣ ਪਾਕਿਸਤਾਨ ਵੇਚੂਗਾ ਤੇਲ। ਇਹ ਜੇ ਟਰੰਪ ਦਾ ਰਿਹਾ ਰਾਜ ਤੇ ਟਰੰਪ ਵਿਚਵਾ ਕੇ ਹਟੂ ਤੇਲ ਉਹਨਾਂ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵੀਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।